ਲਿਸਟ ਹੈ ਉਹ ਜਾਰੀ ਕਰ ਦਿੱਤੀ ਹੈ। ਪਹਿਲੀ ਲਿਸਟ ਦੇ ਵਿੱਚ 39 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਜਾਣਕਾਰੀ ਦੇ ਮੁਤਾਬਕ ਰਾਹੁਲ ਗਾਂਧੀ ਵਾਇਨਾਡ ਤੋਂ, ਕੋਰਬਾ ਤੋਂ, ਜੋਤਸਨਾ ਮਹੰਤ, ਸ਼ਸ਼ੀ ਥਰੂਰ ਤਿਰੂਵਨੰਤਪੁਰਮ ਤੋਂ ਤੇ ਜੇ ਦੁਰਗ ਤੋਂ ਰਜਿੰਦਰ ਸਾਹੂ, ਰਾਜਨਾਂਦਗਾਂਵ ਤੋਂ ਭੁਪੇਸ਼ ਬਘੇਲ, ਕੇਸੀ ਵੇਣੂਗੋਪਾਲ ਅਲਪੁਜ਼ਾ ਤੋਂ ਚੋਣ ਲੜਨਗੇ। ਕਾਂਗਰਸ ਨੇ ਪਹਿਲੀ ਲਿਸਟ ਦੇ ਵਿੱਚ ਯੂਪੀ ਤੋਂ ਕਿਸੇ ਉਮੀਦਵਾਰ ਦਾ ਜਿਹੜਾ ਨਾਂ ਉਹ ਹਾਲੇ ਤੱਕ ਨਹੀਂ ਐਲਾਨਿਆ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਉੱਤੇ ਨਾਰੀ ਸ਼ਕਤੀ ਨੂੰ ਵਧਾਈ ਦਿੱਤੀ ਹੈ ਤੇ ਇਸ ਮੌਕੇ ਤੇ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਕਰਨ ਦਾ ਐਲਾਨ ਕੀਤਾ ਹੈ। ਮੋਦੀ ਨੇ ਐਕਸ ਤੇ ਪੋਸਟ ਦੇ ਵਿੱਚ ਕਿਹਾ ਕਿ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਐਲਪੀਜੀ ਦੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦੇਣ ਦਾ ਵੱਡਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋਣ ਦੇ ਨਾਲ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟੇਗਾ। ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਇੱਕ ਰਿਪੋਰਟ ਲੈ ਕੇ ਆਵਾਂਗੇ ਇਸ ਬਾਬਤ ਕਿ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਕਦੋਂ-ਕਦੋਂ, ਕਿਹੜੇ-ਕਿਹੜੇ ਮੌਕਿਆਂ ਤੇ ਔਰਤਾਂ ਨੂੰ ਬੜੇ ਵੱਡੇ ਪੱਧਰ ਤੇ ਬੇਇੱਜ਼ਤ ਕੀਤਾ ਗਿਆ, ਉਹਨਾਂ ਨੂੰ ਜ਼ਲੀਲ ਕੀਤਾ ਗਿਆ, ਉਹਨਾਂ ਦੀ ਹਸਤੀ ਨੂੰ ਚੈਲੰਜ ਕੀਤਾ ਗਿਆ, ਉਹਨਾਂ ਨੂੰ ਹੱਕ ਮੰਗਦੇ ਸਮੇਂ ਉਹਨਾਂ ਨੂੰ ਦਰੜਿਆ ਗਿਆ, ਉਹਨਾਂ ਨੂੰ ਬੇਇੱਜ਼ਤ ਕਰਕੇ ਸੜਕਾਂ ਤੋਂ ਚੁੱਕਿਆ ਗਿਆ। ਚਾਹੇ ਉਹ ਬ੍ਰਿਜ ਭੂਸ਼ਣ ਦਾ ਮਾਮਲਾ ਹੋਵੇ, ਚਾਹੇ ਉਹ ਲਖੀਮਪੁਰ ਖੀਰੀ ਦੇ ਵਿੱਚ ਸਾਡੀਆਂ ਕਿਸਾਨ ਭੈਣਾਂ ਵੱਲੋਂ ਪ੍ਰੋਟੈਸਟ ਕੀਤੇ ਜਾਣ ਦਾ ਮਾਮਲਾ ਹੋਵੇ, ਚਾਹੇ ਉਹ ਕੋਈ ਹੋਰ ਜਿੰਨੇ ਵੀ ਮਾਮਲੇ ਨੇ, ਪੰਜਾਬ ਦੇ ਮਾਮਲੇ ਲੈ ਲਓ, ਚਾਹੇ ਹੋਰ ਮਾਮਲੇ ਲੈ ਲਓ, ਉਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਕਿਤੇ ਵੀ ਬੀਜੇਪੀ ਦੇ ਲੀਡਰ ਦੇ ਵਿਰੁੱਧ ਕਿਤੇ ਵੀ ਕੋਈ ਔਰਤਾਂ ਨੇ ਪ੍ਰੋਟੈਸਟ ਕੀਤਾ ਹੈ, ਤਾਂ ਉਸ ਮਾਮਲਿਆਂ ਨੂੰ ਲੈ ਕੇ ਆਪਾਂ ਉਹਨਾਂ ਮੌਕਿਆਂ ਦਾ ਜ਼ਿਕਰ ਕਰਾਂਗੇ ਉਸ ਰਿਪੋਰਟ ਦੇ ਵਿੱਚ, ਜਿੱਥੇ ਅੱਜ ਪ੍ਰਧਾਨ ਮੰਤਰੀ ਸਾਹਿਬ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹਨਾਂ ਦੀ ਇੱਕ ਸਪੀਚ ਸੀ, ਬੜੀ ਵਾਇਰਲ ਹੋਈ ਸੀ, ਬੜੀ ਵਾਇਰਲ ਤਾਂ ਚਲੋ ਕੀਤੀ ਗਈ ਸੀ ਕਿਉਂਕਿ ਤੁਹਾਨੂੰ ਪਤਾ ਪ੍ਰਧਾਨ ਮੰਤਰੀ ਸਾਹਿਬ ਦੀਆਂ ਸਪੀਚਾਂ, ਭਾਸ਼ਣ ਵਾਇਰਲ ਹੋ ਜਾਂਦੇ ਆ। ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਵੈਸੇ ਤਾਂ ਸੰਸਕ੍ਰਿਤ ਦੇ ਸ਼ਬਦ ਵਰਤਦੇ ਨੇ, ਚਲੋ ਸੋਹਣੀ ਗੱਲ ਆ, ਆਪਣੀ ਭਾਸ਼ਾ ਨੂੰ ਹੋਰ ਮਜ਼ਬੂਤ ਕਰਦੇ ਨੇ, ਭਾਸ਼ਾ ਸ਼ੈਲੀ ਨੂੰ। ਇਹਨਾਂ ਨੇ ਇੱਕ ਸ਼ਬਦ ਦਿੱਤਾ ਸੀਗਾ ਵੂਮਨ ਇੰਪਾਵਰਮੈਂਟ ਇਨ ਇੰਡੀਆ, ਅੰਗਰੇਜ਼ੀ ਦਾ ਸ਼ਬਦ ਦਿੱਤਾ ਸੀਗਾ। ਵੈਸੇ ਤਾਂ ਜਿਵੇਂ ਅੱਜ ਨਾਰੀ ਸ਼ਕਤੀ ਦਾ ਜ਼ਿਕਰ ਕੀਤਾ ਜਾਂ ਹੋਰ ਕਈ ਥਾਵਾਂ ਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵਰਤਦੇ ਨੇ ਲੋਕਾਂ ਤੇ ਪ੍ਰਭਾਵ ਛੱਡਣ ਦੇ ਲਈ। ਪਰ ਉਹਦੇ ਵਿੱਚ ਇਹਨਾਂ ਨੇ ਇੱਕ ਇੰਗਲਿਸ਼ ਟਰਮ ਵਰਤੀ ਸੀਗੀ ਵੂਮਨ ਇੰਪਾਵਰਮੈਂਟ ਇਨ ਇੰਡੀਆ। ਤਾਂ ਉਸ ਭਾਸ਼ਣ ਤੋਂ ਬਾਅਦ ਮੈਨੂੰ ਚੰਗੀ ਤਰ੍ਹਾਂ ਯਾਦ ਆ, ਮੈਂ ਬੜਾ ਇਹਨਾਂ ਦਾ ਭਾਸ਼ਣ ਸੁਣਿਆ, ਬੜਾ ਕਸੀਦੇਦਾਰ, ਬੜਾ ਲੱਛੇਦਾਰ ਤੇ ਇਸ ਤਰੀਕੇ ਦਾ ਪੇਸ਼ ਕੀਤਾ ਗਿਆ ਸੀ ਜਿਵੇਂ ਔਰਤਾਂ ਦੇ ਲਈ ਪਤਾ ਨਹੀਂ ਕੀ ਕੁਛ ਕੀਤਾ ਜਾ ਰਿਹਾ ਹੈ। ਪਰ ਤੁਸੀਂ ਪੰਜਾਬੀ ਰੇਡੀਓ USA ਤੇ ਹੀ ਵੱਖ-ਵੱਖ ਰਿਪੋਰਟਾਂ ਆਪਾਂ ਲੰਘੇ 1 ਮਹੀਨੇ ਦੇ ਵਿੱਚ ਕੀਤੀਆਂ, ਜਿਹਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਗੈਂਗਰੇਪ ਮਾਮਲਾ, ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਔਰਤਾਂ ਦੇ ਵਿਰੁੱਧ ਜਿਹੜੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੇ, ਉਹ ਕਿੰਨੀਆਂ ਵਧੀਆਂ, ਕਿਹੜੇ-ਕਿਹੜੇ ਰਾਜ ਦੇ ਵਿੱਚ ਵਧੀਆਂ, ਬੜੀ ਤਫਸੀਲ ਦੇ ਨਾਲ। ਇਸ ਤੋਂ ਅੱਗੇ ਤੁਸੀਂ ਆ ਜਾਓ ਬੀਜੇਪੀ ਦੇ ਲੀਡਰਾਂ ਉੱਤੇ, ਕਿਉਂਕਿ ਲੰਘੇ ਦਿਨੀ ਇਹਨਾਂ ਦੇ ਇੱਕ ਬਹੁਤ ਵੱਡੇ ਲੀਡਰ ਉੱਤੇ ਔਰਤਾਂ ਦੇ ਨਾਲ ਜਿਸਮਾਨੀ ਧੱਕੇਸ਼ਾਹੀ ਕਰਨ ਦੇ ਦੋਸ਼ ਲੱਗੇ ਸੀਗੇ। ਉਸ ਮਾਮਲੇ ਦੇ ਵਿੱਚ ਵੀ ਆਪਾਂ ਰਿਪੋਰਟਾਂ ਕੀਤੀਆਂ ਸੀਗੀਆਂ ਕਿ ਕਿਹੜੇ-ਕਿਹੜੇ ਬੀਜੇਪੀ ਦੇ ਉਹ ਲੀਡਰ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਵਿਰੁੱਧ ਜ਼ੁਲਮ ਕਰਨ ਦੇ ਜਿਹੜੇ ਦੋਸ਼ ਨੇ ਉਹ ਲੱਗਦੇ ਨੇ, ਵੱਖ-ਵੱਖ ਮਾਮਲਿਆਂ ਦੇ ਵਿੱਚ ਉਹਨਾਂ ਤੇ ਕਤਲਾਂ ਦੇ ਇਲਜ਼ਾਮ ਲੱਗਦੇ ਨੇ। ਇਸ ਤੋਂ ਵੀ ਅੱਗੇ ਆ ਜਾਓ, ਪੰਜਾਬੀ ਰੇਡੀਓ USA ਤੇ ਹੀ ਤੁਸੀਂ ਇੱਕ ਰਿਪੋਰਟ ਇਹ ਸੁਣੀ ਹੋਣੀ ਹੈ ਕਿ ਜਿਹੜੀ ਭਾਰਤ ਦੀ ਲੋਕ ਸਭਾ ਹੈ, ਉਹਦੇ 'ਚ 40% ਦੇ ਕਰੀਬ ਜਿਹੜੇ ਲੀਡਰ ਨੇ, ਚੁਣੇ ਹੋਏ ਨੁਮਾਇੰਦੇ ਨੇ, ਉਹ ਕ੍ਰਿਮੀਨਲ ਨੇ। ਉਹਨਾਂ ਦੇ ਉੱਤੇ ਦੋਸ਼ ਸਾਬਿਤ ਹੋਏ ਆ, ਕਿਸੇ ਤੇ ਐਲੀਗੇਸ਼ਨ ਲੱਗਿਆ, ਕਿਸੇ ਤੇ ਦੋਸ਼ ਸਾਬਿਤ ਹੋਏ ਆ। ਇਸ ਤੋਂ ਵੀ ਅੱਗੇ ਜੇ ਤੁਸੀਂ ਚੱਲੋਗੇ ਤਾਂ ਉਦੋਂ ਆਪਾਂ ਇਹ ਵੀ ਦੱਸਿਆ ਸੀ ਉਸ ਰਿਪੋਰਟ ਦੇ ਵਿੱਚ ਕਿ ਭਾਰਤ ਦੀ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬੈਠੇ ਕਿੰਨੇ ਲੀਡਰਾਂ ਉੱਤੇ ਇਸ ਤਰ੍ਹਾਂ ਦੇ ਰੇਪ ਦੇ, ਕਤਲ ਦੇ ਦੋਸ਼ ਨੇ ਤੇ ਉਹਦੇ ਵਿੱਚ ਬੀਜੇਪੀ ਦੇ ਲੀਡਰਾਂ ਦੀ ਦਰ ਕਿੰਨੀ ਹੈ। ਹੁਣ ਤੁਸੀਂ ਉਸ ਤੋਂ ਵੀ ਅੱਗੇ ਆ ਜਾਓ, ਜਦੋਂ ਸਾਡੀਆਂ ਬੀਬੀਆਂ ਭੈਣਾਂ ਧਰਨੇ ਮੁਜ਼ਾਹਰੇ ਕਰਦੀਆਂ ਨੇ ਤਾਂ ਇਹਨਾਂ ਦੀਆਂ IT ਸੈੱਲ ਕਿਵੇਂ ਉਹਨਾਂ ਦੀ ਕਿਰਦਾਰਕੁਸ਼ੀ ਕਰਦੇ ਨੇ, ਕਿਵੇਂ ਉਹਨਾਂ ਦੇ ਚਰਿੱਤਰ ਉੱਤੇ, ਉਹਨਾਂ ਦੇ ਉੱਤੇ ਵੱਖ-ਵੱਖ ਗੱਲਾਂ ਕੀਤੀਆਂ ਜਾਂਦੀਆਂ। ਇਹਨਾਂ ਦੀ ਇੱਕ ਬਹੁਤ ਵੱਡੀ ਭਗਤ ਜਿਹੜੀ ਕਿ ਬੀਬੀ ਮੋਦੀ ਉਹ ਕਹਿੰਦੀ ਕਿ ਮੋਦੀ ਨੂੰ ਤਾਂ ਹਿੰਦੂ ਦੇਵੀ ਦੇਵਤਿਆਂ ਦਾ ਅਵਤਾਰ ਮੰਨਦੀ ਹੈ, ਉਹ ਅਵਤਾਰ ਵਾਂਗ ਮੰਨਦੀ ਹੈ, ਉਹ ਆ ਕੰਗਨਾ ਰਣੌਤ। ਉਹ ਤਾਂ ਸਾਡੀਆਂ ਦਾਦੀਆਂ ਨੂੰ, ਸਾਡੀਆਂ ਮਾਵਾਂ ਨੂੰ ਕਹਿੰਦੀ ਸੀ ਇਹ 100-100 ਰੁਪਏ ਦੇ ਲੈ ਉੱਤੇ ਦਿਹਾੜੀ ਜਾਂਦੀਆਂ ਨੇ। CAA ਦੇ ਪ੍ਰੋਟੈਸਟਾਂ ਤੋਂ ਲੈ ਕੇ ਨਾਗਰਿਕਤਾ ਸੋਧ ਕਾਨੂੰਨ ਤੋਂ ਲੈ ਕੇ, ਉਹਨਾਂ ਦੇ ਪ੍ਰੋਟੈਸਟਾਂ ਤੋਂ ਲੈ ਕੇ ਕਿਹੜੇ-ਕਿਹੜੇ ਮੌਕਿਆਂ ਤੇ ਬੀਜੇਪੀ ਦੇ ਲੀਡਰਾਂ ਨੇ ਔਰਤਾਂ ਦੇ ਵਿਰੁੱਧ ਟਿੱਪਣੀਆਂ ਕੀਤੀਆਂ ਨੇ, ਔਰਤਾਂ ਨੂੰ ਜ਼ਲੀਲ ਕੀਤਾ ਹੈ ਤੇ ਉਹਨਾਂ ਦੇ ਵਿਰੁੱਧ ਅਪਮਾਨਜਨਕ ਸ਼ਬਦ ਬੋਲੇ ਨੇ। ਤੁਸੀਂ ਪੰਜਾਬੀ ਰੇਡੀਓ USA ਉੱਤੇ ਇਸ ਬਾਬਤ ਰਿਪੋਰਟ ਸੁਣੋਗੇ। ਗੱਲਾਂ ਇਕੱਲੀਆਂ ਕਹਿਣ ਨਾਲ ਨਹੀਂ ਹੁੰਦੀਆਂ ਕਿ ਪ੍ਰਧਾਨ ਮੰਤਰੀ ਨੇ ਆਹ ਗੱਲ ਕਹਿਤੀ, ਜ਼ਮੀਨ ਤੇ ਉਹ ਗੱਲਾਂ ਕੀ ਲਾਗੂ ਹੁੰਦੀਆਂ ਨੇ, ਕਿ ਉਹ ਸ਼ਬਦ ਜ਼ਮੀਨ ਤੇ ਦਿਖਾਈ ਦਿੰਦੇ ਨੇ। ਇਸ ਬਾਬਤ ਆਪਾਂ ਰਿਪੋਰਟ ਲੈ ਕੇ ਆਵਾਂਗੇ ਪੰਜਾਬੀ ਰੇਡੀਓ USA ਤੇ। ਤੁਸੀਂ ਇਸ ਵੀਕਐਂਡ ਉੱਤੇ ਉਹ ਰਿਪੋਰਟ ਸੁਣੋਗੇ ਕਿ ਮੋਦੀ ਦੇ 10 ਸਾਲਾਂ ਦੇ ਰਾਜ ਦੇ ਵਿੱਚ ਔਰਤਾਂ ਦੇ ਕਿਹੜੇ-ਕਿਹੜੇ ਮੌਕੇ, ਵੱਡੇ ਮੌਕਿਆਂ ਤੇ ਔਰਤਾਂ ਨੂੰ ਵੱਡੇ ਪੱਧਰ ਤੇ, ਮੁਲਕ ਪੱਧਰ ਤੱਕ ਤੇ ਜ਼ਲੀਲ ਕੀਤਾ ਗਿਆ, ਜੋ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਆਪਾਂ ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਚੋਣ ਬੌਂਡ ਦੇ ਬਾਬਤ।
ਲੰਘੇ ਦਿਨਾਂ ਦੇ ਵਿੱਚ ਆਪਾਂ ਬੜੀ ਤਫਸੀਲ ਦੇ ਨਾਲ ਚਰਚਾ ਕੀਤੀ ਸੀਗੀ ਕਿ ਚੋਣ ਬੌਂਡ ਹੈ ਕੀ ਨੇ? ਕਿਵੇਂ ਮੋਦੀ ਸਰਕਾਰ ਨੂੰ, ਭਾਜਪਾ ਨੂੰ ਕਹਿ ਲਓ, ਸਭ ਤੋਂ ਵੱਧ ਫੰਡ ਮਿਲੇ ਤੇ ਕਿਵੇਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਕਹਿਣਾ ਪਿਆ ਕਿ ਇਹ ਗੈਰ ਸੰਵਿਧਾਨਕ ਹੈ। ਹੁਣ ਤੁਸੀਂ ਦੇਖੋ ਪਾਰਟੀਆਂ ਦਾ ਕੰਮ ਇਹ ਕਿਵੇਂ ਫੰਡ ਇਕੱਠਾ ਕਰਦੀਆਂ। ਕੋਈ ਵੀ ਬੰਦਾ ABCD ਇਹਨਾਂ ਨੂੰ ਫੰਡ ਦੇ ਗਿਆ, ਕਿੰਨਾ ਦੇ ਗਿਆ, ਜੋ ਉਹਦੀ ਸ਼ਰਤ ਹੈ। ਉਸ ਤੋਂ ਬਾਅਦ ਇਹਨਾਂ ਨੇ ਦੱਸਣਾ ਨੀਗਾ ਕਿ ਇਹ ਫੰਡ ਦਾ ਸੋਰਸ ਕੀ ਹੈ। ਹੁਣ ਤੁਸੀਂ ਦੇਖੋ ਵੀ ਜਿਹੜੇ ਧਨਾੜ ਲੋਕ ਨੇ, ਉਹ ਫੰਡ ਦਿੰਦੇ ਨੇ। ਫੰਡ ਦੇ ਕੇ ਉਹ ਪਾਲਿਸੀਜ਼ ਦੇ ਵਿੱਚ ਇਨਫਲੂਐਂਸ ਕਰਦੇ ਨੇ, ਦਖਲ-ਅੰਦਾਜ਼ੀ ਕਰਦੇ ਨੇ, ਆਪਣੇ ਹਿਸਾਬ ਦੀਆਂ ਪਾਲਿਸੀਆਂ ਬਣਾਉਂਦੇ ਨੇ। ਮਤਲਬ ਕਿ ਅਸਿੱਧੇ ਤਰੀਕੇ ਨਾਲ ਇੱਕ ਅਮੀਰ ਬੰਦੇ ਨੇ ਸਰਕਾਰ ਦੇ ਵਿੱਚ ਆਪਣੀ ਸਪੇਸ ਬਣਾਈ ਹੋਈ ਹੈ, ਆਪਣੀ ਥਾਂ ਬਣਾਈ ਹੋਈ ਹੈ, ਜਦ ਕਿ ਉਹਨਾਂ ਦੇ ਭੋਲੇ-ਭਾਲੇ ਵੋਟਰਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਸਾਡੀ ਸਰਕਾਰ ਨੂੰ ਅਸਲ ਦੇ ਵਿੱਚ ਚਲਾ ਕੌਣ ਰਿਹਾ ਹੈ, ਇਹਦੇ ਪਿੱਛੇ ਕੌਣ ਹੈ। ਆਪਾਂ ਇਸੇ ਕਰਕੇ ਬੜੀ ਤਫਸੀਲ ਦੇ ਵਿੱਚ ਚਰਚਾ ਕੀਤੀ ਸੀ ਚੋਣ ਬੌਂਡ ਦੇ ਮਸਲੇ ਤੇ। ਹੁਣ ਕੀ ਹੋਇਆ ਇਸ ਮਾਮਲੇ ਨੂੰ ਜੇ ਆਪਾਂ ਅੱਗੇ ਫਾਲੋ ਅਪ ਕਰੀਏ, ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਇਹਨੂੰ ਫਾਲੋ ਅਪ ਕਿਹਾ ਜਾਂਦਾ ਜਦੋਂ ਵੀ ਕੋਈ ਖਬਰ ਤੋਂ ਬਾਅਦ ਇੱਕ ਖਬਰ ਅੱਗੇ ਤੁਰੀ ਜਾਂਦੀ ਹੈ। ਤਾਂ ਸੁਪਰੀਮ ਕੋਰਟ ਦੇ ਹੁਣ 5 ਜੱਜਾਂ ਦਾ ਸੰਵਿਧਾਨਕ ਬੈਂਚ ਹੈ ਜਿਹੜਾ ਰਾਜਨੀਤਿਕ ਪਾਰਟੀਆਂ ਵੱਲੋਂ ਨਕਦੀ ਦੇ ਵਿੱਚ ਤਬਦੀਲ ਕੀਤੇ ਗਏ ਹਰ ਚੋਣ ਬੌਂਡ ਦੇ ਵੇਰਵੇ ਦਾ ਖੁਲਾਸਾ ਕਰਨ ਦੇ ਲਈ 30 ਜੂਨ ਤੱਕ ਦਾ ਸਮਾਂ ਵਧਾਉਣ ਦੇ ਲਈ ਭਾਰਤ ਦੀ ਸਟੇਟ ਬੈਂਕ ਦੀ ਅਰਜ਼ੀ ਤੇ 11 ਮਾਰਚ ਨੂੰ ਸੁਣਵਾਈ ਕਰੇਗਾ। ਚੀਫ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲਾ ਬੈਂਚ SBI ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਵਾਲੀ ਵੱਖਰੀ ਪਟੀਸ਼ਨ ਤੇ ਵੀ ਹੁਣ ਸੁਣਵਾਈ ਕਰੇਗਾ। ਸੋ ਦੇਖਦੇ ਹਾਂ ਉਸ ਸੁਣਵਾਈ ਦੇ ਵਿੱਚ ਨਿਕਲੂਗਾ ਕੀ, ਤੇ ਪਰ ਇਹ ਬੜਾ ਵੱਡਾ ਮੁੱਦਾ ਹੈ, ਬਹੁਤ ਸਮੇਂ ਤੋਂ ਇਹ ਲਟਕਦਾ ਆ ਰਿਹਾ। ਕੇਂਦਰ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕਦੇ ਵੀ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਇਸ ਤੋਂ ਇਲਾਵਾ ਰੈਟਰੋਸਪੈਕਟਰਮ ਦੀ ਵਰਤੋਂ ਕਰਕੇ, ਯਾਨੀ ਕਿ ਪਿੱਛੇ ਜਾ ਕੇ ਤੁਸੀਂ ਅੱਜ 2024 ਦੀ 8 ਮਾਰਚ ਦੇ ਵਿੱਚ ਖੜੇ ਹੋ, ਪਰ ਸਰਕਾਰਾਂ ਰੈਟਰੋਸਪੈਕਟਰਮ ਦੀ ਵਰਤੋਂ ਕਿਵੇਂ ਕਰਦੀਆਂ? ਉਹ ਕਹਿੰਦੀਆਂ ਨੇ ਜੀ 1992 ਦੇ ਵਿੱਚ ਆਹ ਕੇਸ ਸਾਹਮਣੇ ਆਇਆ ਸੀਗਾ। ਅਸੀਂ ਉਸ ਮਾਮਲੇ ਨੂੰ ਦੇਖਦਿਆਂ ਅੱਜ ਇਹਦੇ ਵਿੱਚ ਸੋਧ ਕਰ ਰਹੇ ਹਾਂ ਤੇ ਬਕਾਇਦਾ ਐਕਟ ਪਾਸ ਕਰ ਰਹੇ ਹਾਂ। ਇਹਨਾਂ ਨੇ ਰੈਟਰੋਸਪੈਕਟਮ ਤਰੀਕੇ ਨੂੰ ਵਰਤ ਕੇ ਇਸ ਮਾਮਲੇ ਦੇ ਵਿੱਚ ਚੋਣ ਬੌਂਡ ਦੇ ਮਾਮਲੇ ਦੇ ਵਿੱਚ ਸੋਧ ਕੀਤੀ ਤੇ ਜਿਹੜੇ ਚੰਦਾ ਦੇਣ ਵਾਲੇ ਲੋਕ ਸੀਗੇ ਉਹਨਾਂ ਨੂੰ ਬੇਪਰਦ ਕੀਤਾ। ਉਹਨਾਂ ਨੂੰ ਬੇਪਰਦ ਨਹੀਂ, ਉਹਨਾਂ ਨੂੰ ਪਰਦੇ ਦੇ ਵਿੱਚ ਕੀਤਾ ਕਿ ਬਈ ਤੁਸੀਂ ਜਿੰਨਾ ਮਰਜ਼ੀ ਚੰਦਾ ਦਿਓ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਕਿਹੜਾ ਬੰਦਾ ਚੰਦਾ ਦੇ ਰਿਹਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਕਿਹੜੀ ਪਾਰਟੀ ਨੂੰ ਮਿਲ ਰਿਹਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ। ਪਰ ਇਹ ਗੱਲਾਂ ਸਾਹਮਣੇ ਆਈਆਂ ਕਿ ਕਿਹੜੀ-ਕਿਹੜੀ ਪਾਰਟੀ ਨੂੰ ਕਿੰਨਾ ਮਿਲਿਆ। ਆਪਾਂ ਇੱਕ ਰਿਪੋਰਟ ਦੇ ਵਿੱਚ ਵੀ ਬੜੀ ਤਫਸੀਲ ਦੇ ਨਾਲ ਇਹਦੀ ਚਰਚਾ ਕੀਤੀ ਸੀ। ਹੁਣ 11 ਮਾਰਚ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।